गल कल्ली ये नहीं है कि भी जी मुल्कां दी जां वड्डियां कंपनियां गूगल कित्थे जाएगी जां मेटा कित्थे जाएगी जां एप्पल दा की होया किहदे शेयर किन्ने डिगे। गल अल्टीमेटली जिहड़ा कॉमन बंदा है उहदी गल बहुत घट हो रही है। जे असीं अमरीका दीयां टैरिफ्स लाण दी गल कर रहे हैं, देखना ये है कि हू विल बीयर द ब्रंट ऑफ इट, कि जिहड़े प्रॉफिट मेकर ने वो प्राइसिस घट करनगे ताकि जो टैरिफ लगनी है वो कस्टमर की जेब चों ना जाए। दुनिया के हर मुल्क ने कुछ ना कुछ रिएक्ट किया है। चाइना ने स्ट्रोंगली किया काउंटर टैरिफ ला के, कैनेडा ने अखां च अखां पा के गल्लां कीतियां ने जिहड़ी शायद एक्सपैक्टेड नहीं सी। यूरोपीयन यूनीयन वाले बीबी ने जिहड़ी हैड है उन्हें नैगोशिएशन ओपन करने की गल की है, बहुत सारे जिहड़े ने, लेकिन इंडिया जिहड़ा है वो बिल्कुल उन्हें मुँह बंद रखा हुआ है। इन्हां मुल्कां सने अमेरिका दे बहुत वड्डी सबसिडी दित्ती जाती है एग्रीकल्चर सैक्टर नूं, जिहड़ी इंडिया च नहीं है। पर जदों कंपीटीशन च आएगा और जे कोई प्रोटैक्शन उन्होंने ना दी गई तो फार्मिंग क्लास तो उड़ जाएगी और वर्स्ट इफैक्ट पंजाब हरियाणा या यूपी जिहड़ी बेल्ट दे विच साडे लोग बैठे ने। डॉक्टर साहब असी जो मतलब जो मैं जानना चाहना कि ये जिहड़ी एक वड्डी शिफ्ट आ, क्योंकि असी देखते हैं कि जिहड़ी इकनॉमिक्स आ ते पॉलिटिक्स आ वो आपस दे विच हमेशा ही इंटरलिंक रहिंदियां ने, चाहे पहलियां विश्व युद्धां दी आपां गल करिए तां इस बार भी जिहड़े इकनॉमिकल डिसीजन हो रहे आ ਉਹਦੇ ਨਾਲ ਕੀ ਜਿਹੜੀਆਂ ਜੀਓਪੋਲਿਟੀਕਲ ਟੈਂਸ਼ਨਸ ਆਲਰੇਡੀ ਚੱਲ ਰਹੀਆਂ ਸੀ ਉਹ ਜਿਹੜੀਆਂ ਫਲੇਅਰ ਅਪ ਹੋ ਸਕਦੀਆਂ ਨੇ, ਉਹਦੀ ਕਿੰਨੀ ਸੰਭਾਵਨਾ ਤੁਸੀਂ ਦੇਖ ਰਹੇ ਹੋ? देखो खास तौर ते जे मैं साउथ एशिया की गल करा जी, देखो ਇਹਦਾ ਇੱਕ ਤਾਂ ਜਿਹੜਾ ਮਾੜਾ ਇਫੈਕਟ ਅਸੀਂ ਇਮੀਡੀਏਟ 'ਚ ਮੈਂ ਕਹਿਣਾ ਹੋਏ ਕਿ ਮਿਆਂਮਾਰ ਦੇ ਵਿੱਚ ਜਿਸ ਲੈਵਲ ਤੇ ਅਰਥਕੁਏਕ ਨੇ ਤਬਾਹੀ ਮਚਾਈ, ਭਾਵੇਂ ਹੁਣ ਬੋਡੀ ਕਾਊਂਟ 3000 ਲੋਕਾਂ ਦਾ ਹੈ ਪਰ ਇੱਕ ਐਸਟੀਮੇਟ 10000 ਤੋਂ ਜ਼ਿਆਦਾ ਡੈਥਸ ਦੀ ਜਿਹੜੀ ਹੈ ਉਹ ਦੱਸ ਪਾਉਂਦਾ ਹੈ। ਔਰ ਅਮਰੀਕਾ ਤੁਹਾਨੂੰ ਕਿਤੇ ਨਜ਼ਰ ਨਹੀਂ ਆਇਆ ਜਾਂ ਕੋਈ ਇਨਸਾਨੀ ਏਡ ਹਿਊਮੈਨੀਟੇਰੀਅਨ ਮਦਦ ਦੀ ਲੋੜ ਨਹੀਂ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਸਾਰੇ ਦਾ ਜਿਹੜਾ ਆਰਡਰ ਦਾ ਟੁੱਟਣਾ ਉਹਦੇ ਥੱਲੇ ਜਿਹੜਾ ਇਹ ਹਿਊਮਨ ਕ੍ਰਾਈਸਿਸ, ਨੈਚੁਰਲ ਕੈਲਾਮਿਟੀਜ਼ ਦੂਜੇ ਤੀਜੇ ਇਹ ਪ੍ਰਭਾਵਿਤ ਹੋਏਗਾ। ਸੈਕੰਡਲੀ ਬੇਸ਼ੱਕ ਪ੍ਰੈਜ਼ੀਡੈਂਟ ਟਰੰਪ ਨੇ ਬੜੇ ਕੌਨਫੀਡੈਂਸ ਦੇ ਨਾਲ ਦੋ ਮੁੱਦਿਆਂ ਦੇ ਉੱਤੇ 24 ਘੰਟੇ 'ਚ ਸੋਲਵ ਕਰਨ ਦੀ ਗੱਲ, ਖਾਸ ਤੌਰ 'ਤੇ ਯੂਕਰੇਨ ਦੀ ਨੈਗੋਸ਼ੀਏਸ਼ਨ ਔਰ ਗਜ਼ਾ ਦੇ ਮਾਮਲੇ 'ਚ ਸੀਜ਼ਫਾਇਰ ਤਾਂ ਹੋਇਆ ਜਦੋਂ ਪ੍ਰੈਜ਼ੀਡੈਂਟ ਟਰੰਪ ਆਏ, ਲੇਕਿਨ ਜਿਉਂ ਹੀ ਜਿਹੜਾ ਈਵਨ ਇਜ਼ਰਾਈਲ ਨੂੰ ਬਿਲਕੁਲ ਬਲੈਂਕ ਚੈੱਕ ਟਰੰਪ ਨੇ ਦਿੱਤਾ ਹੈ, ਉਹਨਾਂ ਨੇ ਆਪਣਾ ਜਿਹੜਾ ਨਰਸੰਹਾਰ ਜੈਨੋਸਾਈਡ ਦੀ ਲਾਈਨ ਹੈ ਉਹ ਜਾਰੀ ਰੱਖੀ ਹੋਈ ਹੈ। ਔਰ ਜੇ ਅਸੀਂ ਮਿਡਲ ਈਸਟ ਦੇ ਹਵਾਲੇ ਨਾਲ ਦੇਖੀਏ ਤੇ ਇਜਿਪਟ ਆਪਣੀਆਂ ਫੌਜਾਂ ਲੈ ਆਇਆ ਬਾਰਡਰ ਦੇ ਉੱਤੇ, ਸੀਰੀਆ ਨੇ ਵੀ ਜਿਹੜਾ ਕੱਲ੍ਹ ਇਜ਼ਰਾਈਲ ਨੂੰ ਜਿਹੜਾ ਉਹ ਲਾਹਨਤ ਪਾਈ ਹੈ। ਔਰ ਇਸੇ ਤਰੀਕੇ ਦੇ ਨਾਲ ਜੇ ਅਜੇ ਹਾਲਾਂਕਿ ਕਿਉਂਕਿ ਟਰਕੀ 'ਚ ਇੰਟਰਨਲ ਟਰਮੋਇਲ ਹੈ ਪਰ ਉਹ ਵੀ ਜੇ ਕਮਰ ਕੱਸਾ ਕਰਦਾ ਹੈ ਇਸ ਪਾਸੇ ਨੂੰ ਔਰ ਇਹ ਸਾਰਾ ਪਾਰਟ ਹੁੰਦਾ ਹੈ ਤੇ ਅਸੀਂ ਸਮਝਦੇ ਹਾਂ ਕਿ ਮਿਡਲ ਈਸਟ ਇੱਕ ਵੱਡੇ ਕ੍ਰਾਈਸਿਸ ਝੋਕਿਆ ਜਾ ਸਕਦਾ ਹੈ। ਔਰ ਕਿਉਂਕਿ ਟਰੰਪ ਦੀ ਟੈਰਿਫ ਪਾਲਿਸੀ ਕਰਕੇ ਹੁਣ ਦੇਖੋ ਜਦੋਂ ਕੋਈ ਇੱਕ ਧਿਰ ਕਿਸੇ ਨੂੰ ਦੇ ਰਹੀ ਹੁੰਦੀ ਹੈ, ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ, ਤੁਹਾਡਾ ਇਨਫਲੂਐਂਸ ਵੀ ਹੁੰਦਾ, ਉਹ ਤੁਹਾਡੀ ਗੱਲ ਮੰਨਦਾ। ਪਰ ਜੇ ਤੁਸੀਂ ਇਹ ਕਹਿੰਦੇ ਹੋ ਵੀ ਤੂੰ ਆਪਣੇ ਘਰੇ ਖਾ, ਮੈਂ ਆਪਣੇ ਘਰੇ ਖਾਂਦਾ, ਅਸੀਂ ਕਿਹੜਾ ਕਿਸੇ ਦਾ ਖਾਂਦੇ ਹਾਂ, ਫਿਰ ਕੋਈ ਕਿਸੇ ਦੀ ਸੁਣਦਾ ਵੀ ਨਹੀਂ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਸ ਸਾਰੇ 'ਚ ਅਮਰੀਕਾ ਦਾ ਗਲੋਬਲ ਇਨਫਲੂਐਂਸ ਦਾ ਘਟਣਾ ਇਹ ਕੋਈ ਬਹੁਤ ਚੰਗੀ ਗੱਲ ਨਹੀਂ ਹੈ। ਪੋਲੀਟੀਕਲ ਸਿਨੇਰੀਓ ਦੇ ਵਿੱਚ ਵੀ, ਕਨਫਲਿਕਟ 'ਚ ਵੀ। ਔਰ ਅਸੀਂ ਟਰੰਪ ਦੀ ਫਰਸਟ੍ਰੇਸ਼ਨ ਜਿਹੜੀ ਲਾਸਟ ਪ੍ਰੈਸ ਕਾਨਫਰੰਸ ਯੂਕਰੇਨ ਦੇ ਮੁੱਦੇ 'ਤੇ ਉਹਨਾਂ ਨੇ ਆਪਣਾ ਸਵਾਲ ਦਾ ਜਵਾਬ ਦਿੱਤਾ ਹੈ ਕਿ ਵੀ ਆਈ ਐਮ ਪਿਸਡ ਆਫ ਵਿਦ ਪੁਤਿਨ, ਆਈ ਐਮ ਵੈਰੀ ਐਂਗਰੀ, ਕਿਉਂਕਿ ਪੁਤਿਨ ਜਿਹੜਾ ਇੱਕ ਸ਼ਰੂਡ ਜਿਹੜਾ ਉਹ ਇਕੱਲਾ ਪੋਲੀਟੀਸ਼ੀਅਨ ਹੀ ਨਹੀਂ, ਸਪਾਈ ਮਾਸਟਰ ਹੈ, KGB ਦਾ ਹੈੱਡ ਰਿਹਾ ਲੰਬਾ ਵਕਤ ਔਰ ਉਹਦਾ ਡਰੀਮ ਵਾਪਸ ਸੋਵੀਅਤ ਯੂਨੀਅਨ ਜਿੰਨਾ ਵਿਸ਼ਾਲ ਸੀ 15 ਟੁਕੜੇ ਜਿਹਦੇ ਹੋਏ ਉਸ ਲੈਵਲ 'ਤੇ ਲਿਜਾਣਾ। ਸੋ ਮੈਂ ਸਮਝਦਾ ਵੀ ਇਹਦੇ ਨਾਲ ਖਿੱਚ ਤੂੰ ਵਧੇਗੀ। ਅਮਰੀਕਾ ਨੂੰ ਜਿਹੜਾ ਓਨਲੀ ਸੁਪਰ ਪਾਵਰ ਦੇ ਤੌਰ 'ਤੇ 1990 ਦੇ ਵਿੱਚ 1999 ਦੇ ਵਿੱਚ ਸੋਵੀਅਤ ਯੂਨੀਅਨ ਬਾਲਕਨਾਈਜ਼ ਹੁੰਦਾ ਹੈ ਔਰ 9/11 ਤੋਂ ਬਾਅਦ ਅਮਰੀਕਾ ਦਾ ਐਜ਼ ਏ ਐਮਪਾਇਰ ਜੇ ਕਹਿਣਾ ਹੋਏ ਡਿਕਲਾਈਨ ਦੀ ਸ਼ੁਰੂਆਤ ਸੀ। ਅਤੇ ਜਿਹੜੀ ਅੱਜ ਸਿਚੁਏਸ਼ਨ ਹੈ ਮੈਂ ਸਮਝਦਾ ਵੀ ਇਹ ਇੱਕ ਪਾਸੇ ਬੇਸ਼ੱਕ ਅਮਰੀਕਾ ਦੀ ਸਰਵਾਈਵਲ, ਡੈਟ ਨੂੰ ਖ਼ਤਮ ਕਰਨਾ ਜਾਂ ਉਸ ਲਾਈਨ ਦੇ ਲਈ ਅਮਰੀਕਨ ਸਿਟੀਜ਼ਨਸ ਨੂੰ ਉਸ ਕਿਸਮ ਦਾ ਆਰਗੂਮੈਂਟ ਦਿੱਤਾ ਜਾ ਰਿਹਾ, ਪਰ ਮੈਂ ਸਮਝਦਾ ਵੀ ਅਮਰੀਕਾ ਦਾ ਐਜ਼ ਏ ਐਮਪਾਇਰ ਡਿਕਲਾਈਨ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਹੋਇਆ ਔਰ इस सारे का नुकसान ये होएगा
ਕਿ ਅਲਟੀਮੇਟਲੀ ਜਿਹੜੀ ਜਦੋਂ 89 ਸੋਵੀਅਤ ਬਾਲਕਨਾਈਜੇਸ਼ਨ ਤੋਂ ਪਹਿਲਾਂ ਦੀ ਸਿਚੁਏਸ਼ਨ ਸੀ, ਕੋਲਡ ਵਾਰ, ਜਿਹਦੇ 'ਚ ਜੇ ਅਸੀਂ ਬੇਸ਼ੱਕ ਥਰਡ ਵਰਲਡ ਵਾਰ ਨਹੀਂ ਹੋਈ 1945 ਤੋਂ ਬਾਅਦ, ਪਰ ਜੇ ਤੁਸੀਂ 1945 ਤੋਂ 1999 ਤੱਕ ਜਾਂ ਪੋਸਟ ਵੀ ਜਿਹੜੀਆਂ ਪ੍ਰੋਕਸੀ ਵਾਰਸ ਹੋਈਆਂ ਉਹਨਾਂ 'ਚ ਮਰਨ ਵਾਲਿਆਂ ਦੀ ਗਿਣਤੀ ਦੇਖੋ, ਤੇ ਜੇ ਦੋਨੋਂ ਵਰਲਡ ਵਾਰ ਜਿਹੜੇ ਲੋਕ ਮਰੇ ਨੇ ਉਹਨਾਂ ਦਾ ਜੋੜ ਲਿਆ ਜਾਏ ਤਾਂ ਉਹਦੇ ਨਾਲੋਂ ਜ਼ਿਆਦਾ ਡੈਥਸ ਨੇ। ਉਹਦੇ 'ਚ ਤੁਸੀਂ ਵਿਤਨਾਮ, ਕੋਰੀਆ, ਸਾਊਥ ਅਮਰੀਕਾ, ਚਿਲੀ, ਔਰ ਇੱਧਰ ਸਾਡੇ ਖਿੱਤੇ 'ਚ ਅਫਗਾਨਿਸਤਾਨ, ਕਸ਼ਮੀਰ, ਖਾਲਿਸਤਾਨ, ਸੈਂਟਰਲ ਏਸ਼ੀਆ ਦੇ ਵਿੱਚ, ਮਿਡਲ ਈਸਟ ਦੇ ਵਿੱਚ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਇਸ ਗੱਲ ਦੀਆਂ ਸੰਭਾਵਨਾਵਾਂ ਨੇ ਕਿ ਮਲਟੀਪੋਲਰ ਵਰਲਡ ਦੀ ਗੱਲ ਜ਼ਰੂਰ ਹੋ ਰਹੀ ਹੈ। ਹੁਣ ਖਿੱਤੇ ਵਾਈਜ਼ ਜਿਵੇਂ ਚਾਈਨਾ ਨੇ, ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਜਿਵੇਂ ਮੈਂ ਜ਼ਿਕਰ ਕੀਤਾ ਵੀ ਚਾਈਨਾ ਨੇ ਮਿਲੀਟੈਰਲੀ ਵੀ, ਚਾਈਨਾ ਦੀ ਇਕੋਨਮੀ ਆਲਮੋਸਟ 3-4 ਟ੍ਰਿਲੀਅਨ ਘੱਟ ਹੈ ਅਮਰੀਕਾ ਨਾਲੋਂ, ਲੇਕਿਨ ਮਿਲੀਟਰੀ ਬਜਟ ਦੇ ਲਿਹਾਜ਼ ਨਾਲ ਵੀ ਅਸੀਂ ਦੇਖੀਏ ਔਰ ਖ਼ਾਸ ਤੌਰ 'ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਔਰ ਈਵਨ ਸਪੇਸ ਦੇ ਵਿੱਚ ਜਿਹੜੀ ਚਾਈਨਾ ਦਾ ਵੱਡਾ ਹੋਣਾ, ਔਰ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ ਜਿਹਦੇ 'ਚ 140 ਤੋਂ ਜ਼ਿਆਦਾ ਮੁਲਕ ਜਿਹੜੇ ਨੇ ਆਲਰੇਡੀ ਉਹਨਾਂ ਨੇ ਸਾਈਨ ਕੀਤਾ ਹੋਇਆ ਵਿਦ ਅ ਹਿਊਜ ਬਜਟ ਆਫ $380 ਬਿਲੀਅਨ। ਸੋ ਮੈਨੂੰ ਲੱਗਦਾ ਹੈ ਵੀ ਇਹ ਡਿਫਰੈਂਟ ਪਾਵਰ ਸੈਂਟਰਸ, ਔਰ ਜਿਵੇਂ ਇੱਕ ਬਲੈਂਕ ਜਿਹੀ ਸਟੇਟਮੈਂਟ ਕੁਛ ਇਕੋਨੋਮਿਸਟ ਦਿੰਦੇ ਹੁੰਦੇ ਸੀ ਕਿ ਜੀ 21ਵੀਂ ਸਦੀ ਜਿਹੜੀ ਹੈ ਉਹ ਏਸ਼ੀਆ ਦੀ ਹੈ, ਔਰ ਵੈਸੇ ਜੇ ਕੁੱਲ ਮਿਲਾ ਕੇ ਦੇਖਿਆ ਜਾਏ ਤੇ ਚਾਈਨਾ, ਹੁਣ ਤੁਸੀਂ ਦੇਖੋਗੇ ਕਿ ਪਿਛਲੇ 2-3 ਦਿਨਾਂ 'ਚ ਜਾਪਾਨ ਔਰ ਸਾਊਥ ਕੋਰੀਆ ਨੇ ਵੀ ਚਾਈਨਾ ਦੇ ਨਾਲ ਆਪਣੀ ਨੈਗੋਸ਼ੀਏਸ਼ਨ ਖੋਲ੍ਹੀ ਹੈ, ਕਿਉਂਕਿ ਮੈਨੂੰ ਲੱਗਦਾ ਹੈ ਵੀ ਜਿਹੜੇ ਰੀਜਨਲ ਅਲਾਇੰਸਿਸ ਨੇ, ਈਵਨ ਇੰਡੀਆ ਜਿਸ ਕਦਰ ਉਹ ਬੈਂਡ ਹੋਇਆ ਹੈ, ਉਹਨਾਂ ਦਾ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਚਾਈਨਾ ਨੇ ਖੋਈ ਹੋਈ ਹੈ 2020 ਤੋਂ ਬਾਅਦ। ਅੱਜ ਉਹ ਬਾਰਡਰ ਦੇ ਉੱਤੇ ਜਿਹੜੀ ਹੈ ਡੀ-ਐਸਕੇਲੇਸ਼ਨ ਦੀ ਗੱਲ ਨਹੀਂ ਕਰ ਰਹੇ, ਹੁਣ ਜਿਹੜਾ ਉਹ ਡਾਂਸ ਆਫ ਐਲੀਫੈਂਟ ਐਂਡ ਡਰੈਗਨ ਇਹਦੀ ਗੱਲ ਹੋ ਰਹੀ ਹੈ। ਗੁੱਡਵਿਲ ਮੈਸੇजेस ਜਿਹੜੇ ਨੇ ਉਹ ਐਕਸਚੇਂਜ ਹੋ ਰਹੇ ਨੇ, ਔਰ ਬਿਲਕੁਲ ਟੋਨ ਡਾਊਨ ਹੋਇਆ ਹੈ ਭਾਰਤ ਵੀ ਔਰ ਚਾਈਨਾ ਨੇ ਵੀ। ਜਿਵੇਂ ਡਿਪਲੋਮੈਟਿਕ ਰਿਲੇਸ਼ਨਸ ਇੰਡੀਆ ਨਾਲ 70 ਸਾਲ ਪਹਿਲਾਂ ਬਣੇ, ਰਾਸ਼ਟਰਪਤੀ ਮੁਰਮੂ ਨੂੰ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ ਲਿਖਿਆ, ਇਹ ਸਾਰੇ ਜਿਹੜੇ ਜੈਸਚਰ ਨੇ, ਮੈਨੂੰ ਇਹ ਲੱਗਦਾ ਹੈ ਵੀ ਦੇਖੋ ਇਨ ਦਾ ਐਂਡ ਆਫ ਦਾ ਡੇ ਆਲ ਪੋਲੀਟਿਕਸ ਇਜ਼ ਰੀਅਲ ਡੇ ਟੂ ਡੇ। ਤੁਹਾਡੀ ਸਰਵਾਈਵਲ, ਤੁਹਾਡੇ ਲੋਕਾਂ ਦੀ ਸਰਵਾਈਵਲ, ਉਹਦੇ 'ਚ ਫਿਰ ਬਹੁਤ ਵਾਰੀ ਦੁਸ਼ਮਣੀਆਂ। ਹੁਣ ਜੇ ਅਸੀਂ ਸੈਕੰਡ ਵਰਲਡ ਵਾਰ ਜਾਂ ਫਸਟ ਵਰਲਡ ਵਾਰ ਦੇਖੀਏ, ਉਹ ਕੋਈ ਏਸ਼ੀਆ ਜਾਂ ਅਫਰੀਕਾ 'ਚ ਥੋੜ੍ਹੀਆਂ ਲੜੀਆਂ ਗਈਆਂ, ਉਹ ਤਾਂ ਵਿਚਾਰੇ ਰਾ ਮਟੀਰੀਅਲ ਯੂਜ਼ ਹੋਏ। ਬ੍ਰਿਟਿਸ਼ ਔਰ ਫਰੈਂਚ ਦੀ ਹਿਸਟੋਰੀਕਲ ਐਨਿਮਿਟੀ, ਜਰਮਨ ਔਰ ਇੰਗਲੈਂਡ ਦੀ ਹਿਸਟੋਰੀਕਲ ਐਨਿਮਿਟੀ, ਲੇਕਿਨ ਯੂਰਪੀਅਨ ਯੂਨੀਅਨ ਦੇ ਥੱਲੇ ਕਿਵੇਂ ਸਾਰੇ ਇਕੱਠੇ ਹੋਏ, ਇੰਟਰਸਟ ਤੁਹਾਨੂੰ ਇਕੱਠੇ ਲੈ ਆਉਂਦਾ ਹੈ। ਅੱਜ ਉਹੀ ਰਸ਼ੀਆ ਨੂੰ ਫਰਾਂਸ ਔਰ ਜਰਮਨ ਵੰਗਾਰ ਰਹੇ ਨੇ ਜਦੋਂ ਅਮਰੀਕਾ ਨੇ ਨੈਟੋ ਨੂੰ ਛਿੜਕ ਕੇ ਪਰੇ ਸੁੱਟ ਦਿੱਤਾ। ਸੋ ਮੈਨੂੰ ਲੱਗਦਾ ਵੀ ਨਵੇਂ ਬਲਾਕ ਬਣਨਗੇ, ਉਹ ਸਾਰੇ ਦੇ ਵਿੱਚ ਸਾਊਥ ਏਸ਼ੀਆ ਕਿਸ ਪਾਸੇ ਜਾਂਦਾ। ਈਵਨ ਜੇ ਅਸੀਂ ਸਿੱਖ ਫੈਕਟਰ ਦੀ ਗੱਲ ਕਰਨ ਤੋਂ ਪਹਿਲਾਂ ਇੰਡੀਆ ਪਾਕਿਸਤਾਨ ਜਿਨ੍ਹਾਂ ਨੇ 4 ਜੰਗਾਂ ਆਪਸ 'ਚ ਲੜੀਆਂ, ਇਨਬਿਲਟ ਹੌਸਟਿਲਿਟੀ ਹੈ, 1000 ਸਾਲ ਦੀ ਸਾਈਕੋ ਹਿਸਟਰੀ ਇਹਨਾਂ ਦੋਨਾਂ ਪਾਸਿਆਂ ਦੀ ਡਰਾਈਵਿੰਗ ਫੋਰਸ ਹੈ। ਪਰ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ, ਅੱਜ ਇੱਕ ਡੀਟੇਲ ਆਰਟੀਕਲ ਕਿਤੇ ਮੈਂ ਦੇਖ ਰਿਹਾ ਸੀ, ਪ੍ਰਾਈਮ ਮਿਨਿਸਟਰ ਇਮਰਾਨ ਖਾਨ ਜਿਹੜੇ ਐਕਸ ਪ੍ਰਾਈਮ ਮਿਨਿਸਟਰ ਅਡਿਆਲਾ ਜੇਲ੍ਹ ਦੇ ਵਿੱਚ ਬੰਦ ਨੇ, ਉਹਨਾਂ ਦੀ ਰਿਹਾਈ ਨੂੰ ਲੈ ਕੇ, ਔਰ ਉਹਦੇ 'ਚ ਸੀ ਕਿ ਵੀ ਅਮਰੀਕਾ 'ਚ CIA ਪਾਕਿਸਤਾਨ ਦੀ ਮਿਲਟਰੀ ਐਸਟੈਬਲਿਸ਼ਮੈਂਟ ਦੇ ਨਾਲ ਮਿਲ ਕੇ ਚੱਲਣਾ ਚਾਹੁੰਦੀ ਹੈ, ਔਰ ਉਹ ਬਿਲਕੁਲ ਉਹਨਾਂ ਨੂੰ ਇਹ ਹੈ ਕਿ ਵੀ ਇਹੀ ਇੱਕ ਸਟੇਬਲ ਇੰਸਟੀਟਿਊਸ਼ਨ ਹੈ, ਇਹਨਾਂ ਨਾਲ ਅਸੀਂ ਕੰਮ ਕੀਤਾ ਹੋਇਆ ਐਂਡ ਵੀ ਕੈਨ ਰਿਲਾਈ ਔਨ ਦੈਮ। ਲੇਕਿਨ ਪੈਂਟਾਗਨ ਔਰ ਸਟੇਟ ਡਿਪਾਰਟਮੈਂਟ ਇਹ ਡੈਮੋਕ੍ਰੈਟਿਕ ਢਾਂਚਾ ਕਾਇਮ ਕਰਨਾ ਚਾਹੁੰਦੇ ਨੇ, ਇਮਰਾਨ ਖਾਨ ਦੀ ਰਿਲੀਜ਼ ਵੀ ਚਾਹੁੰਦੇ ਨੇ ਔਰ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਵੀ ਚਾਹੁੰਦੇ ਨੇ। ਸੋ ਇਕੱਲਾ ਇਹ ਇਫੈਕਟ ਜਿਹੜਾ ਅਸੀਂ ਆਊਟਰ ਆਰਬਿਟ 'ਚ ਨਹੀਂ ਦੇਖਦੇ, ਇਵੇਂ ਹੀ ਇੰਡੀਆ ਦੇ ਕੰਟੈਕਸਟ ਦੇ ਵਿੱਚ ਹੈ। ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਰਾਈਟ ਵਿੰਗ ਰਿਪਬਲਿਕਨਸ ਦੇ ਅੰਦਰ ਜਿਹੜੇ ਲੋਕ ਸੀ, ਉਹਨਾਂ ਦੇ ਨਾਲ RSS ਦਾ ਬਹੁਤ ਨੇੜਲਾ ਸੰਬੰਧ ਸੀ, ਔਰ ਅਸੀਂ ਜੇ ਦੇਖੀਏ ਵੀ ਟਰੰਪ ਨੂੰ ਤਾਂ ਜਿਤਾਉਣ ਦੇ ਲਈ ਮੋਦੀ ਅਮਰੀਕਾ ਦੀ ਧਰਤੀ 'ਤੇ ਆ ਕੇ ਆਪ ਕੀ ਬਾਰ ਟਰੰਪ ਸਰਕਾਰ ਕਰਦਾ ਹੈ, ਹਵਨ ਕਰਵਾਏ ਜਾਂਦੇ ਨੇ, ਯੱਗ ਕਰਵਾਏ ਜਾਂਦੇ ਨੇ। ਔਰ ਕੁੱਲ ਮਿਲਾ ਕੇ ਜੇ ਈਵਨ ਤੁਸੀਂ ਇਸ ਆਈਡੀਓਲੋਜੀ ਨੂੰ ਦੇਖੋ, ਨਿਊਯਾਰਕ ਦੀ ਨਿਊਜ਼ੀਲੈਂਡ ਦੀ ਚਰਚ ਸਿਟੀ ਜਾਂ ਇਸ ਕਿਸਮ ਦਾ ਸ਼ਹਿਰ ਜਿੱਥੇ ਇੱਕ ਕਿਲਰ ਨੇ ਬੇਗੁਨਾਹ ਮੁਸਲਮਾਨਾਂ ਨੂੰ 2-3 ਮਸੀਤਾਂ 'ਚ ਵੜ ਕੇ ਮਾਰਿਆ, ਅਤੇ ਉਹਦੀ ਜਦੋਂ ਪ੍ਰੋਫਾਈਲ ਔਰ ਉਹਦੇ ਇੰਟਰਸਟ ਦੇਖੇ ਗਏ ਤਾਂ ਉਹ ਮੋਟੀਵੇਟ ਹੋਇਆ ਸੀ ਜਿਹੜੀ ਹੈ ਹਿੰਦੂਤਵਾ ਦੀ ਆਈਡੀਓਲੋਜੀ ਤੋਂ, ਜਿਹੜੀ ਆਰੀਅਨ ਔਰ ਇਹ ਸਾਰੀ ਸੀ। ਈਵਨ UK ਦੇ ਵਿੱਚ ਜਿਹੜੀ ਇੱਕ ਰਿਪੋਰਟ ਉਹਦੇ ਕੁਛ ਹਿੱਸੇ ਛਾਇਆ ਹੋਏ ਨੇ ਕਿ ਰਾਈਜ਼ ਆਫ ਜਿਹੜਾ
ਹਿੰਦੂ ਫੈਨੇਟਿਸਿਜ਼ਮ ਹੈ ਜਾਂ ਕੁਝ ਹੋਰ ਲਫ਼ਜ਼ ਵੀ ਉਹਨਾਂ ਨੇ ਉਹਦੇ ਲਈ ਹਿੰਦੂ ਐਕਸਟ੍ਰੀਮਿਜ਼ਮ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਈਵਨ ਉਹ ਜਿਹੜੇ ਹਿੰਦੂ ਐਕਸਟ੍ਰੀਮਿਸਟ ਨੇ ਉਹਨਾਂ ਦੀ ਜਿਹੜੀ ਐਕਸਟ੍ਰੀਮ ਰਾਈਟ ਵਿੰਗਰ ਗੋਰਿਆਂ ਦੀ ਜਮਾਤ ਹੈ UK ਦੀ, ਉਹਨਾਂ ਦੇ ਨਾਲ ਬੜੇ ਨੇੜਲੇ ਸੰਬੰਧ ਨੇ। ਸੋ ਮੈਨੂੰ ਇਹ ਲੱਗਦਾ ਕਿ ਵੀ ਇਸ ਸਾਰੇ ਦੇ ਵਿੱਚ ਇਸ ਵੇਲੇ ਇੰਡੀਆ ਔਰ ਤੁਹਾਨੂੰ ਦੁਨੀਆ ਦੇ ਹਰ ਮੁਲਕ ਨੇ ਕੁਛ ਨਾ ਕੁਛ ਰਿਐਕਟ ਕੀਤਾ। ਚਾਈਨਾ ਨੇ ਸਟਰੋਂਗਲੀ ਕੀਤਾ ਕਾਊਂਟਰ ਟੈਰਿਫ ਲਾ ਕੇ, ਕੈਨੇਡਾ ਨੇ ਅੱਖਾਂ 'ਚ ਅੱਖਾਂ ਪਾ ਕੇ ਗੱਲਾਂ ਕੀਤੀਆਂ ਨੇ ਜਿਹੜੀ ਸ਼ਾਇਦ ਐਕਸਪੈਕਟਡ ਨਹੀਂ ਸੀ। ਯੂਰਪੀਅਨ ਯੂਨੀਅਨ ਵਾਲੇ ਬੀਬੀ ਨੇ ਜਿਹੜੀ ਹੈੱਡ ਹੈ ਉਹਨੇ ਨੈਗੋਸ਼ੀਏਸ਼ਨ ਓਪਨ ਕਰਨ ਦੀ ਗੱਲ ਕੀਤੀ ਹੈ, ਬਹੁਤ ਸਾਰੇ ਜਿਹੜੇ ਨੇ। ਲੇਕਿਨ ਇੰਡੀਆ ਜਿਹੜਾ ਉਹ ਬਿਲਕੁਲ ਉਹਨੇ ਮੂੰਹ ਬੰਦ ਰੱਖਿਆ ਹੋਇਆ, ਕਿਉਂਕਿ ਮੈਨੂੰ ਇਹ ਲੱਗਦਾ ਹੈ ਵੀ ਉਹਨਾਂ ਨੂੰ ਇਸ ਸਾਰੇ 'ਚੋਂ ਜਿਹੜਾ ਉਹ ਅਜੇ ਤੱਕ ਵੀ ਉਹਨਾਂ ਨੂੰ ਸੁੱਝ ਨਹੀਂ ਰਿਹਾ ਉਹ ਕੀ ਕਰਨ। ਉਹਨਾਂ ਨੇ ਆਪਣੇ ਸਾਰੇ ਆਂਡੇ ਇੱਕ ਪਾਸੇ ਪਾਏ ਹੋਏ ਸੀ। ਹਾਂ, ਚਾਈਨਾ ਨਾਲ ਹੌਸਟਿਲਿਟੀ ਘਟਾਉਣ ਦੀ ਲਾਈਨ ਜ਼ਰੂਰ ਇੱਕਦਮ ਸ਼ੁਰੂ ਹੋਈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਚਾਈਨਾ ਦਾ ਵੀ ਆਲਮੋਸਟ $100 ਬਿਲੀਅਨ ਤੋਂ ਜ਼ਿਆਦਾ ਦਾ ਟ੍ਰੇਡ ਡੈਫਿਸਿਟ ਹੈ। ਪਰ ਗੱਲ ਇਕੱਲੀ ਇਹ ਨਹੀਂ ਹੈ ਕਿ ਵੀ ਜੇ ਮੁਲਕਾਂ ਦੀ ਜਾਂ ਵੱਡੀਆਂ ਕੰਪਨੀਆਂ ਗੂਗਲ ਕਿੱਥੇ ਜਾਏਗੀ ਜਾਂ ਮੈਟਾ ਕਿੱਥੇ ਜਾਏਗੀ ਜਾਂ ਐਪਲ ਦਾ ਕੀ ਹੋਇਆ, ਕਿਹਦੇ ਸ਼ੇਅਰ ਕਿੰਨੇ ਡਿਗੇ। ਗੱਲ ਅਲਟੀਮੇਟਲੀ ਜਿਹੜਾ ਕਾਮਨ ਬੰਦਾ ਹੈ ਉਹਦੀ ਗੱਲ ਬਹੁਤ ਘੱਟ ਹੋ ਰਹੀ ਹੈ। ਜੇ ਅਸੀਂ ਅਮਰੀਕਾ ਦੀਆਂ ਟੈਰਿਫਸ ਲਾਉਣ ਦੀ ਗੱਲ ਕਰ ਰਹੇ ਹਾਂ, ਦੇਖਣਾ ਇਹ ਹੈ ਕਿ ਹੂ ਵਿਲ ਬੀਅਰ ਦਾ ਬਰੰਟ ਆਫ ਇਟ। ਕਿ ਜਿਹੜੇ ਪ੍ਰੋਫਿਟ ਮੇਕਰ ਨੇ ਉਹ ਪ੍ਰਾਈਸਿਸ ਘੱਟ ਕਰਨਗੇ ਤਾਂ ਕਿ ਜੋ ਟੈਰਿਫ ਲੱਗਣੀ ਹੈ ਉਹ ਕਸਟਮਰ ਦੀ ਜੇਬ 'ਚੋਂ ਨਾ ਜਾਏ। ਔਰ ਅਜੇ ਅਸੀਂ ਜਿਹੜੀਆਂ ਜੌਬ ਜਾਣੇ ਨੇ, ਆਲਰੇਡੀ ਲੱਖਾਂ ਜੌਬ ਜਿਹੜੇ ਨੇ ਉਹ ਉੱਡ ਰਹੇ ਨੇ। ਉਹ ਲੋਕ ਜਦੋਂ ਸੜਕਾਂ 'ਤੇ ਨਿਕਲਣਗੇ, ਜਦੋਂ ਵਾਇਲੈਂਸ ਹੋਏਗੀ, ਔਰ ਜੇ ਤੁਸੀਂ ਫ੍ਰੈਂਚ ਰੈਵੋਲੂਸ਼ਨ ਔਰ ਉਹ ਸਾਰੇ ਪਾਰਟ ਦੇਖੋ, ਇਹ ਉਹੀ ਪੀਰੀਅਡ ਸੀ ਜਦੋਂ ਇਕੋਨਮੀ ਹਿੱਲੀ ਹੈ। ਅਤੇ ਭਾਰਤ ਤਾਂ ਬਹੁਤ ਉਹਨੂੰ ਜੇ ਕਿਹਾ ਜਾਏ ਕਿ ਉਹ ਨਦੀ ਕਿਨਾਰੇ ਰੁੱਖੜੇ ਵਾਂਗ, ਉਹਨਾਂ ਦੀ ਤਾਂ ਸਾਰੀ $2-2.5 ਟ੍ਰਿਲੀਅਨ ਦੀ ਇਕੋਨਮੀ, ਜਿਹਦੇ 'ਚ $43 ਬਿਲੀਅਨ ਦਾ ਟ੍ਰੇਡ ਸਰਪਲਸ ਅਮਰੀਕਾ ਦੇ ਨਾਲ, ਔਰ 2-3 ਸੈਕਟਰ। ਔਰ ਜਿੱਦਣ ਪਹਿਲੇ ਦਿਨ ਟੈਰਿਫ ਲਾਏ, ਇੰਡੀਆ 'ਚ ਬੜੀ ਜੁਬੀਲੇਸ਼ਨ ਸੀ ਕਿ ਜੀ ਦੇਖੋ ਜਿਹੜੀ ਸਾਡੀ ਫਾਰਮਾਸਿਊਟੀਕਲ ਜਿਹੜੀ ਸਾਡੀ ਐਕਸਪੋਰਟ ਹੈ ਉਹਦੇ 'ਤੇ ਕੁਛ ਨਹੀਂ ਲੱਗਾ। ਔਰ ਕੱਲ੍ਹ ਹੀ ਟਰੰਪ ਨੇ ਕਿਹਾ ਵੀ ਇਹਦੇ 'ਤੇ ਸਾਡਾ ਬਹੁਤ ਨੁਕਸਾਨ ਹੋਇਆ। ਵਾਈਟ ਹਾਊਸ ਦੀ ਸਪੋਕਸਪਰਸਨ ਨੇ ਕਿਹਾ ਕਿ ਸਾਨੂੰ ਜੇ ਇੰਡੀਆ ਜਿਹੜਾ ਕਿ ਬਹੁਤ ਸਾਰੇ ਰਿਕਮੈਂਡੇਸ਼ਨ ਸਰਟੀਫਿਕੇਸ਼ਨਸ ਦੇ ਥੱਲੇ ਟਫ ਬਣਾ ਦਿੰਦਾ, ਨਹੀਂ ਤਾਂ ਸਾਡਾ $4.5 ਬਿਲੀਅਨ ਅਸੀਂ ਐਕਸਪੋਰਟ ਕਰ ਸਕਦੇ। ਉਹਨਾਂ ਨੇ ਕਿਹਾ ਜੀ ਫਾਰਮਾਸਿਊਟੀਕਲ 'ਤੇ ਆ ਰਹੇ, ਔਰ ਅੱਜ ਇੰਡੀਆ ਦੇ ਵਿੱਚ ਬੜੀ ਤੇਜ਼ੀ ਨਾਲ ਜਿਹੜੇ ਉਹਨਾਂ ਦੇ ਸ਼ੇਅਰ ਡਿਗੇ ਨੇ। ਸੋ ਮੈਨੂੰ ਲੱਗਦਾ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹਾਂ ਜਿਹੜਾ ਪੰਜਾਬ ਜਾਂ ਸਿੱਖ ਫੈਕਟਰ ਹੈ ਉਹਨੂੰ ਅਸੀਂ ਜੇ ਪੋਲੀਟੀਕਲੀ ਨਾ ਵੀ ਦੇਖੀਏ ਵੀ ਇਹਦੇ 'ਚੋਂ ਇੰਡੀਆ ਦੀ ਬਾਲਕਨਾਈਜੇਸ਼ਨ ਨਿਕਲਦੀ ਹੈ ਜਾਂ ਇੰਡੀਆ ਅਮਰੀਕਾ ਤੋਂ ਦੂਰ ਹੁੰਦਾ ਜਾਂ ਨੇੜੇ ਹੁੰਦਾ, ਪਰ ਦੇਖਣਾ ਇਹ ਹੋਏਗਾ ਐਗਰੀਕਲਚਰ ਸੈਕਟਰ। ਕਿਉਂਕਿ ਰਿਪੀਟਡਲੀ ਅਮਰੀਕਾ ਦੇ ਆਡਰ ਸਪੋਕਸਪਰਸਨ ਨੇ ਇਹ ਕਿਹਾ ਕਿ ਭਾਈ ਇੰਡੀਆ ਨੇ ਸਾਡੇ ਲਈ ਉਹ ਸੈਕਟਰ ਨਹੀਂ ਖੋਲ੍ਹਿਆ। ਅੱਜ ਹੀ ਮੈਂ ਡਿਸਕਸ਼ਨ ਮੌਂਟੇਕ ਸਿੰਘ ਆਹਲੂਵਾਲੀਆ ਜਿਹੜਾ ਕਿ ਪਲਾਨਿੰਗ ਕਮਿਸ਼ਨ ਦਾ ਡਿਪਟੀ ਚੇਅਰਮੈਨ ਸੀ ਮਨਮੋਹਨ ਸਿੰਘ ਦੇ ਵੇਲੇ, ਔਰ ਇਨਫੈਕਟ ਜਿਹੜੀ ਭਾਰਤ ਦੇ ਵਿੱਚ ਇਕਨੋਮਿਕਲ ਰਿਫਾਰਮ ਦਾ ਫਾਦਰ ਹੈ, ਬੇਸ਼ੱਕ ਕ੍ਰੈਡਿਟ ਮਨਮੋਹਨ ਸਿੰਘ ਨੂੰ ਜਾਂਦਾ ਹੈ, ਪਰ ਮਨਮੋਹਨ ਸਿੰਘ ਦਾ ਬਾਬੂ ਸੀ ਕਿਉਂਕਿ ਉਹ ਵਰਲਡ ਬੈਂਕ ਔਰ ਦੂਸਰੇ 'ਚ ਉਹਨੇ ਕੰਮ ਕੀਤਾ ਹੋਇਆ ਸੀ। ਔਰ ਐਜ਼ ਏ ਪਾਲਿਸੀ ਜਿਹੜਾ ਪ੍ਰਾਈਮ ਮਿਨਿਸਟਰ ਹੁੰਦਾ ਹੈ ਉਹ ਚੇਅਰਪਰਸਨ ਹੁੰਦਾ ਪਲਾਨਿੰਗ ਕਮਿਸ਼ਨ ਦਾ, ਪਰ ਉਹਦੀ ਸਟਰੈਂਥ ਜਿਹੜੀ ਹੈ ਉਹ ਡਿਪਟੀ ਹੁੰਦਾ ਪਲਾਨਿੰਗ ਕਮਿਸ਼ਨਰ। ਮੌਂਟੇਕ ਸਿੰਘ ਆਹਲੂਵਾਲੀਆ ਜਿਹੜਾ ਵਰਲਡ ਕਲਾਸ ਇਕੋਨੋਮਿਸਟ ਹੈ ਉਹਨੂੰ ਉਹਨੇ ਡਿਪਟੀ ਚੇਅਰਮੈਨ ਲਿਆਂਦਾ। ਔਰ ਅੱਜ ਉਹ ਕਰਨ ਥਾਪਰ ਦੇ ਨਾਲ ਗੱਲਬਾਤ ਦੇ ਵਿੱਚ ਜਦੋਂ ਐਗਰੀਕਲਚਰ ਸੈਕਟਰ ਦੀ ਗੱਲ ਚੱਲੀ, ਉਹਨੂੰ ਕਿਹਾ ਜੀ ਇਹ ਬੜਾ ਕਰੂਸ਼ਲ ਸੈਕਟਰ ਹੈ ਔਰ ਇਹਦੇ 'ਚ 2-3 ਚੀਜ਼ਾਂ ਇਨਵੋਲਵ ਨੇ। ਕਿਉਂਕਿ ਉਹਦੇ 'ਚ ਇਕੱਲਾ ਇਹ ਨਹੀਂ ਹੈ ਕਿ ਵੀ ਤੁਹਾਡੇ ਕਿਉਂਕਿ ਇਹਨਾਂ ਮੁਲਕਾਂ 'ਚ ਸਣੇ ਅਮਰੀਕਾ ਦੇ ਬਹੁਤ ਵੱਡੀ ਸਬਸਿਡੀ ਦਿੱਤੀ ਜਾਂਦੀ ਹੈ ਐਗਰੀਕਲਚਰ ਸੈਕਟਰ ਨੂੰ, ਜਿਹੜੀ ਇੰਡੀਆ 'ਚ ਨਹੀਂ ਹੈ। ਪਰ ਜਦੋਂ ਕੰਪੀਟੀਸ਼ਨ 'ਚ ਆਏਗਾ ਔਰ ਜੇ ਕੋਈ ਪ੍ਰੋਟੈਕਸ਼ਨ ਉਹਨਾਂ ਨੂੰ ਨਾ ਦਿੱਤੀ ਗਈ ਤਾਂ ਫਾਰਮਿੰਗ ਕਲਾਸ ਤਾਂ ਉੱਡ ਜਾਏਗੀ। ਔਰ ਵਰਸਟ ਇਫੈਕਟ ਪੰਜਾਬ, ਹਰਿਆਣਾ ਜਾਂ ਯੂਪੀ ਜਿਹੜੀ ਬੈਲਟ ਦੇ ਵਿੱਚ ਸਾਡੇ ਲੋਕ ਬੈਠੇ ਨੇ। ਔਰ ਉਹਨੇ ਇੱਕ ਪੁਆਇੰਟ ਆਊਟ ਕੀਤਾ ਜਿਹੜਾ ਮੈਂ ਪਹਿਲਾਂ ਨਹੀਂ ਸੀ ਦੇਖਿਆ। ਉਹਨੇ ਕਿਹਾ ਜੀ ਬਿਫੋਰ ਵੀ ਇਹ ਚੱਲਿਆ ਸੀ, ਪਰ ਇਸ ਗੱਲ ਦਾ ਧਿਆਨ ਰਹੇ ਵੀ ਉਦੋਂ ਵੀ ਧਾਰਮਿਕ ਮੁੱਦਾ ਇਹ ਬਣ ਗਿਆ ਸੀ ਕਿ ਜਿਹੜੀਆਂ ਗਾਵਾਂ ਅਮਰੀਕਾ ਦੇ ਵਿੱਚ ਹੁੰਦੀਆਂ ਨੇ ਉਹਨਾਂ ਨੂੰ ਜਿਹੜਾ ਫੀਡ ਦਿੱਤਾ ਜਾਂਦਾ ਉਹਦੇ 'ਚ ਬੀਫ ਔਰ ਦੂਸਰਾ ਐਲੀਮੈਂਟ ਹੁੰਦਾ ਵੀ ਕੀ ਉਹਨਾਂ ਦਾ ਮਿਲਕ ਜਿਹੜਾ ਹੈ ਉਹ ਜਾਂ ਦੂਸਰੇ ਉਹਨਾਂ ਦੇ ਪ੍ਰੋਡਕਟ ਉੱਥੇ ਐਕਸੈਪਟੇਬਲ ਹੋਣਗੇ ਕਿ ਨਹੀਂ ਹੋਣਗੇ। ਪਰ ਮੈਨੂੰ ਇਹ ਲੱਗਦਾ ਕਿ ਵੀ ਬਾਕੀ ਮੁਲਕ ਤਿਆਰੀ ਕਰ ਰਹੇ ਨੇ ਵੀ ਉਹਨਾਂ ਨੇ ਕਿਵੇਂ ਹੈਂਡਲ ਕਰਨਾ। ਭਾਰਤ ਜਿਹੜਾ ਇਸ ਵੇਲੇ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ, ਉਹਨਾਂ ਦੇ ਤਾਂ 3 ਦਿਨ ਪਾਰਲੀਮੈਂਟ ਦੇ ਵਿੱਚ ਇਹੀ ਡਿਸਕਸ਼ਨ ਵਕਫ ਬੋਰਡ ਦੇ ਅਮੈਂਡਮੈਂਟ ਦੇ ਨਾਂ ਥੱਲੇ ਚੱਲਦੀ ਰਹੀ ਵੀ ਉਹਨਾਂ ਨੇ ਕਿਵੇਂ ਮੁਸਲਮਾਨਾਂ ਦੀਆਂ ਜ਼ਮੀਨਾਂ ਮਸੀਤਾਂ ਦੇ ਨਾਲ ਲੱਗਦੀਆਂ ਕਬਰਸਤਾਨ ਜਾਂ ਉਹਨਾਂ ਦੀ ਜਿਹੜੀ ਵਕਫ ਹੈ ਜਿਹੜੀ ਕਿ
ਡੋਨੇਸ਼ਨ ਨੂੰ ਕਹਿੰਦੇ ਨੇ ਅੱਲਾ ਦੇ ਨਾਂ ਤੇ ਰੱਬ ਦੇ ਨਾਂ ਤੇ, ਉਹਨੂੰ ਕਿਵੇਂ ਹਥਿਆਣਾ ਹੈ। ਸੋ ਮੈਨੂੰ ਲੱਗਦਾ ਹੈ ਵੀ ਇਸ ਦਾ ਸਾਰੇ ਹੀ ਸੈਕਟਰਸ ਦੇ ਉੱਤੇ ਇੰਡਸਟਰੀਅਲ ਬਹੁਤ ਵੱਡੀ ਗਿਣਤੀ 'ਚ ਬੇਰੁਜ਼ਗਾਰੀ ਹੋਏਗੀ। ਹੀਰਿਆਂ ਦੇ ਸੂਰਤ ਜਾਂ ਗੁਜਰਾਤ 'ਚ ਅਸੀਂ ਦੇਖ ਰਹੇ ਹਾਂ ਬਹੁਤ ਮਾੜਾ ਹਾਲ ਹੈ। ਔਰ ਦੂਸਰੇ ਪਾਸੇ ਜੇ ਐਗਰੀਕਲਚਰ ਲਈ ਵੀ ਰਾਹ ਖੁੱਲ੍ਹਦਾ ਹੈ ਤੇ ਸਾਡੇ ਫਾਰਮਰਸ ਦੀ ਬਹੁਤ ਵੱਡੇ ਪੈਮਾਨੇ ਤੇ ਤਬਾਹੀ ਹੋਏਗੀ।